ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਵੇਂ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਖੱਲੀ ਜੀ। ਮਸੂਦ ਜੀ ਆਇਆਂ ਨੂੰ ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਅੱਜ ਦੀ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਜਦੋਂ ਅਮਰੀਕਾ ਦੇ ਵਿੱਚ 8 ਮਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 9 ਮਈ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਅਸੀਂ ਹਫਤੇ ਦੀ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਅਸੀਂ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ ਹੁੰਦੇ ਹਾਂ। ਜੇ ਇਹਨਾਂ ਖਬਰਾਂ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਨੀਆਂ ਖਬਰਾਂ ਲੈ ਆਸਟ੍ਰੇਲੀਆ ਨੇ ਪਾਬੰਦੀ ਲੱਗੀ ਬਲੋਚ ਤਨਜ਼ੀਮ BLA ਉੱਤੇ ਮਾਲੀ ਪਾਬੰਦੀਆਂ ਲਾ ਦਿੱਤੀਆਂ ਨੇ। ਕੀ ਅਪਡੇਟ ਆ ਮਸੂਦ ਜੀ? ਬਿਲਕੁਲ, ਇਹ ਬਲੋਚਿਸਤਾਨ ਦੇ ਨਾਲ ਤਾਲੁਕ ਰੱਖਣ ਵਾਲੀ ਅਤਗਰ ਤਨਜ਼ੀਮ ਹੈ। ਪਾਕਿਸਤਾਨ 'ਚ ਪਹਿਲਾਂ ਹੀ ਇਹਦੇ ਤੇ ਪਾਬੰਦੀ ਹੈ। UNO ਦਾ ਵੀ ਪਾਕਿਸਤਾਨ ਨੇ ਇਹਦੇ ਤੇ ਪਾਬੰਦੀ ਵਾਸਤੇ ਬੂਹਾ ਖੜਕਾਇਆ ਹੈ। ਅਮਰੀਕਾ ਵੱਲੋਂ ਵੀ ਪਾਬੰਦੀਆਂ ਦਾ ਐਲਾਨ ਹੋਇਆ ਔਰ ਹੁਣ ਆਸਟ੍ਰੇਲੀਆ ਨੇ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਦੀ ਜਿਹੜੀ ਫੋਰਨ ਮਿਨਿਸਟਰ ਨੇ ਪੈਨੀ ਵੋਂਗ, ਉਹਨਾਂ ਵੱਲੋਂ ਬਕਾਇਦਾ ਇਹਦਾ ਐਲਾਨ ਕੀਤਾ ਗਿਆ, ਜਿਹੜਾ ਆਸਟ੍ਰੇਲੀਆ ਦੀ ਸਰਕਾਰੀ ਵੈਬਸਾਈਟ ਦੇ ਉੱਤੇ ਵੀ ਆਇਆ, ਜਿਹਦੇ 'ਚ ਇਹ ਆਖਿਆ ਗਿਆ ਕਿ ਆਸਟ੍ਰੇਲੀਆਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ BLA ਵੱਲੋਂ ਪਾਕਿਸਤਾਨ ਦੇ ਵਿੱਚ ਆਮ ਸ਼ਹਿਰੀਆਂ, ਸਿਕਿਉਰਿਟੀ ਫੋਰਸਿਸ, ਜਿਹੜਾ ਇਨਫਰਾਸਟ੍ਰਕਚਰ ਆ ਉਹ ਗੈਰ ਮੁਲਕੀ ਸ਼ਹਿਰੀ ਔਰ ਰਿਆਸਤ ਪਾਕਿਸਤਾਨ, ਇਹਨਾਂ ਦੇ ਖਿਲਾਫ ਹਮਲੇ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ। ਯਾਨੀ ਇਹ ਇਕਰਾਰ ਕਰ ਲਿਆ ਗਵਰਨਮੈਂਟ ਨੇ ਕਿ ਇਹ ਅਤਗਰਦ ਨੇ। ਫਿਰ ਉਸ ਤੋਂ ਬਾਅਦ ਆਖਿਆ ਗਿਆ ਕਿ ਆਸਟ੍ਰੇਲੀਆਈ ਸਰਕਾਰ ਮੁਜਬ ਪਾਬੰਦੀਆਂ ਅਤਗਰਦਾਂ ਦੀ ਜਿਹੜੀ ਮਾਲੀ ਮਦਦ ਦੇ ਜ਼ਰੀਏ ਨੇ, ਵਸੀਲੇ ਨੇ, ਉਹਨਾਂ ਨੂੰ ਰੋਕਣ ਦੇ ਵਿੱਚ ਮਦਦਗਾਰ ਸਾਬਤ ਹੋਏਗੀ ਤਾਂ ਜੇ ਇਹਨਾਂ ਕਾਰਵਾਈਆਂ ਦੀ ਫੰਡਿੰਗ, ਭਰਤੀ, ਨੁਕਸਾਨ ਔਰ ਅਤਗਰਦੀ ਦੇ ਜਿਹੜੇ ਨਜ਼ਰੀਆਤ ਨੇ ਇਹਨਾਂ ਦੇ ਖਿਲਾਫ ਨੂੰ ਰੋਕਿਆ ਜਾ ਸਕੇ। ਨਾਲ ਹੀ ਆਖਿਆ ਗਿਆ ਕਿ ਆਸਟ੍ਰੇਲੀਆ ਨੇ ਅਤਗਰਦੀ, ਮਾਰ ਕੁਟਾਈ, ਜਿਹਨੂੰ ਕਹਿੰਦੇ ਨੇ ਕਿ ਇੰਤਹਾ ਪਸੰਦੀ, ਕਟਰਪੁਣਾ, ਇਹਦੇ ਮੁਕਾਬਲੇ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ ਔਰ ਅਸੀਂ ਇੰਟਰਨੈਸ਼ਨਲ ਸਾਂਝ ਰੱਖਨੇ ਇਸ ਮਾਮਲੇ ਦੇ ਉੱਤੇ। ਆਸਟ੍ਰੇਲੀਆਈ ਸਰਕਾਰ ਨੇ BLA ਦੇ ਪ੍ਰਧਾਨ ਬਸ਼ੀਰ ਜ਼ੇ ਬਲੋਚ, ਹਮਲ ਰਿਹਾਨ ਬਲੋਚ ਔਰ ਜੈਨਦ ਬਲੋਚ, ਇਹਨਾਂ ਦੇ ਉੱਤੇ ਕੰਸੋਲੀਡੇਟਡ ਲਿਸਟ ਹੈ ਜਿਹੜੀ, ਉਹਦੇ 'ਚ ਇਹਨਾਂ ਦਾ ਨਾਂ ਪਾ ਦਿੱਤਾ। ਯਾਨੀ ਹਰ ਕਿਸਮ ਦਾ ਮਾਲੀ ਲੈਣ ਦੇਣ ਆ ਜਿਹੜਾ ਉਹ ਇਹਨਾਂ ਦੇ ਨਾਲ ਕਰਨ ਵਾਲਾ ਮੁਜਰਮ ਹੋਏਗਾ। ਪਾਬੰਦੀਆਂ ਦਾ ਸ਼ਿਕਾਰ ਨੇ ਇਹ। ਹੁਣ ਆਸਟ੍ਰੇਲੀਆਈ ਪਾਬੰਦੀਆਂ ਦੀ ਜਿਹੜੀ ਇਹ ਲਿਸਟ ਹੈ, ਇਹਦੇ ਵਿੱਚ ਇਹਨਾਂ ਦੇ ਨਾਂ ਨੇ। ਹੁਣ ਇਹਨਾਂ ਦੇ ਉੱਤੇ ਮਾਲੀ ਪਾਬੰਦੀਆਂ ਦੇ ਨਾਲ ਨਾਲ ਸਫਰੀ ਪਾਬੰਦੀਆਂ ਵੀ ਨੇ। ਇਹ ਬਾਏ 에ਅਰ ਸਫ਼ਰ ਕਰਕੇ ਆਸਟ੍ਰੇਲੀਆ ਪਹੁੰਚਣਗੇ, ਇਹਨਾਂ ਨੂੰ ਪਨਾਹ ਨਹੀਂ ਦਿੱਤੀ ਜਾਏਗੀ। ਇਹ ਸਮੁੰਦਰੀ ਰਾਹ ਥਾਣੀ, ਕਿਸੇ ਰਾਹ ਥਾਣੀ ਵੀ ਉੱਥੇ ਪੜਦੇ ਨੇ ਤੇ ਆਸਟ੍ਰੇਲੀਆ ਦੀਆਂ ਲਿਸਟਾਂ 'ਚ ਇਹ ਅੱਤ ਕਰਦੇ ਨੇ। ਅਸਲਾ ਆ ਜਿਹੜਾ ਉਹਦੀ ਪਾਬੰਦੀ, ਬਹਿਰੀ ਬਾਗਮਲ, ਜਿਹੜੀਆਂ ਮੈਂ ਗੱਲਾਂ ਤੁਹਾਨੂੰ ਦੱਸੀਆਂ ਆ, ਇਹਨਾਂ ਤਿੰਨਾਂ ਲੋਕਾਂ ਦੇ ਨਾਲ ਆਸਟ੍ਰੇਲੀਆ 'ਚ ਬਹਿ ਕੇ ਕੋਈ ਵੀ ਬੰਦਾ, ਭਾਵੇਂ ਆਸਟ੍ਰੇਲੀਆਈ ਸ਼ਹਿਰੀ ਹੈ, ਭਾਵੇਂ ਕਿਸੇ ਹੋਰ ਮੁਲਕ ਦਾ ਸ਼ਹਿਰੀ ਆ, ਉਹ ਲੈਣ ਦੇਣ ਕਰਦਾ ਹੈ ਉਥੋਂ, ਤੇ ਉਹਦੇ ਉੱਤੇ ਭਾਰੀ ਜੁਰਮਾਨਾ, 10 ਸਾਲ ਤੱਕ ਦੀ ਕੈਦ ਦੀ ਸਜ਼ਾ ਜਿਹੜੀ ਉਹ ਦਿੱਤੀ ਜਾ ਸਕਦੀ ਹੈ। ਯਾਦ ਰਵੇ ਕਿ ਇਹਨਾਂ ਤਨਜ਼ੀਮਾਂ ਦੇ ਉੱਤੇ ਇਹ ਪਾਬੰਦੀ ਹੈ ਜਿਹੜੀ, ਇਸ ਤੋਂ ਪਹਿਲਾਂ ਪਾਕਿਸਤਾਨ ਨੇ ਨੁਸ਼ੱਕੀ ਦੇ ਵਿੱਚ ਜਿਹੜੇ ਹਮਲੇ ਹੋਏ ਸਨ, ਉਸ ਤੋਂ ਬਾਅਦ ਇਹਨਾਂ ਦੇ ਜੀਂਦੇ ਮੋਇਆਂ ਦੇ ਸਿਰ ਦਾ ਮੁੱਲ ਆ ਜਿਹੜਾ ਉਹ ਭਾਰੀ ਲਾਇਆ ਸੀਗਾ। ਆਸਟ੍ਰੇਲੀਆ ਵੱਲੋਂ ਇਸ ਐਲਾਨ ਤੋਂ ਬਾਅਦ ਹਜੇ ਤੱਕ ਪਾਕਿਸਤਾਨੀ ਫਾਰਨ ਆਫਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰਵੀਨ। ਬਹਰਹਾਲ ਇਹਨੂੰ ਪਾਕਿਸਤਾਨ ਦੀ ਇੱਕ ਸਫਾਰਤੀ ਜਿੱਤ ਦੇ ਤੌਰ ਤੇ ਵੇਖਿਆ ਜਾ ਰਿਹਾ। ਪਾਕਿਸਤਾਨ ਜਿਹੜਾ ਅਤਗਰਦੀ ਦਾ ਸ਼ਿਕਾਰ ਹੈ ਔਰ ਹਮੇਸ਼ਾ ਤੋਂ ਇਹ ਕਹਿੰਦਾ ਆਇਆ ਆ ਕਿ ਇਹਨਾਂ ਅਤਗਰਦ ਤਨਜ਼ੀਮਾਂ ਨੂੰ ਭਾਰਤੀ ਫੰਡਿੰਗ ਆ, ਭਾਰਤੀ ਸ਼ੇਅ ਹੈ, ਭਾਰਤੀ ਬੈਕਗ੍ਰਾਉਂਡ ਇਹਨਾਂ ਦਾ ਪਾਕਿਸਤਾਨ 'ਚ ਬਦਅਮਨੀ ਖਾਤਰ। ਇਹ ਫਿਰ ਇਹਦੇ ਵਿੱਚ ਪਾਕਿਸਤਾਨ 'ਚ ਬਲੋਚਿਸਤਾਨ ਦੇ ਅੰਦਰ ਅਤਗਰਦੀ ਕਰਨ, ਹਮਲੇ ਕਰਨ, ਵੱਖ ਵੰਡ ਦੀ ਮੰਗ ਕਰਨ, ਉਹ ਸਾਰਾ ਭਾਰਤੀ ਸ਼ੇਅ ਤੇ ਹੋ ਰਿਹਾ। ਔਰ ਇਹਨਾਂ ਦੇ ਟ੍ਰੇਨਿੰਗ ਸੈਂਟਰ ਨੇ ਜਿਹੜੇ ਪਾਕਿਸਤਾਨ ਦਾ ਕਲੇਮ ਆ ਕਿ ਉਹਦੇ 'ਚ ਅਫਗਾਨਿਸਤਾਨ 'ਚ ਨੇ, ਜਿੱਥੇ ਜਾ ਕੇ ਇਹ ਬਲੋਚੀ ਨੇ ਜਿਹੜੇ ਟ੍ਰੇਨਿੰਗ ਲੈਂਦੇ ਔਰ ਪਾਕਿਸਤਾਨ 'ਚ ਆ ਕੇ ਫਿਰ ਇਹ ਅਤਗਰਦੀ ਖਿਲਾਰਦੇ ਨੇ। ਯਾਦ ਰਵੇ ਕਿ ਇਹੋ ਜਿਹੀਆਂ ਤਨਜ਼ੀਮਾਂ ਨੇ ਜਿਹੜੀਆਂ ਬੱਸਾਂ ਤੋਂ ਸ਼ਨਾਖਤੀ ਕਾਰਡ ਵੇਖ ਕੇ ਪੰਜਾਬੀਆਂ ਨੂੰ ਲਾਉਂਦੀਆਂ ਨੇ, ਉਹਨਾਂ ਦੇ ਪੰਜਾਬ ਵਾਸੀ ਹੋਣ ਤੋਂ ਬਾਅਦ ਉਹਨਾਂ ਨੂੰ ਕਤਲ ਕਰਦੀਆਂ ਨੇ। ਉਹਨਾਂ 'ਚ ਇਹ ਤਨਜ਼ੀਮ ਅੱਗੇ ਸੀ ਜਿਹੜੀ ਉਹਨਾਂ ਮਾਸੂਮ ਬੇਗੁਨਾਹ ਮਜ਼ਦੂਰ ਪੰਜਾਬੀਆਂ ਦੇ ਕਤਲ ਤੋਂ ਬਾਅਦ ਜ਼ਿੰਮੇਵਾਰੀ ਵੀ ਧੜੱਲੇ ਦੇ ਨਾਲ ਕਬੂਲਦੀ ਸੀ। ਹੁਣ ਆਸਟ੍ਰੇਲੀਆ ਦੇ ਵਿੱਚ ਇਹਨਾਂ ਦੇ ਉੱਤੇ ਪਾਬੰਦੀ ਹੈ ਜਿਹੜੀ, ਇਹਨੂੰ ਇੱਕ ਕਹਿ ਲਵੋ ਕਿ ਪਾਕਿਸਤਾਨ ਔਰ ਬਾਕੀ ਦੁਨੀਆ ਜਿਹੜੀ ਅਤਗਰਦੀ ਦੇ ਖਿਲਾਫ ਹੈ ਉਹ ਤੇ ਸੋਹਣੇ ਢੰਗ ਦੇ ਨਾਲ ਵੇਖ ਰਹੀ ਹੈ। ਹਾਂ, ਇਹ ਇਕਰਾਰ ਹੈ ਜਿਹੜਾ ਪਾਕਿਸਤਾਨ ਦੇ ਇਸ ਗੱਲਬਾਤ ਜਾਂ ਇਹਨਾਂ ਇਲਜ਼ਾਮਾਂ ਦੀ ਵੀ ਕਿਸੇ ਹੱਦ ਤੱਕ ਜਿੱਤ ਹੈ ਜਿਹੜੀ ਉਹ ਅਫਗਾਨਿਸਤਾਨ ਔਰ ਇੰਡੀਆ ਦੇ ਉੱਤੇ ਲਾਉਂਦਾ ਹੈ। IMF ਨੇ ਪਾਕਿਸਤਾਨ ਲਈ ਕਰਜ਼ੇ ਦੀ ਨਵੀਂ ਮਨਜ਼ੂਰੀ ਦੇ ਦਿੱਤੀ ਹੈ ਤੇ ਨਾਲ ਹੀ ਆਖਿਆ ਹੈ ਕਿ ਇਹ ਜਿਹੜੀ 200 ਯੂਨਿਟ ਵਾਲੀ ਛੋਟ ਆ ਉਹਨੂੰ ਮੁਕਾਇਆ ਜਾਏ। ਜੀ ਬਿਲਕੁਲ, IMF ਦੇ ਨਾਲ ਜੁੜੀਆਂ ਦੋ ਖਬਰਾਂ ਨੇ ਜਿਹੜੀਆਂ ਪਾਕਿਸਤਾਨ 'ਚ ਚਰਚਾਯੋਗ ਵੀ ਨੇ। ਬਿਲਕੁਲ, IMF ਨੇ 1.29 ਅਰਬ ਡਾਲਰ ਦੇ ਕਰਜ਼ੇ ਦੀ ਜਿਹੜੀ ਮਨਜ਼ੂਰੀ ਹੈ ਉਹ ਪਾਕਿਸਤਾਨ ਵਾਸਤੇ ਮਨਜ਼ੂਰ ਦੇ ਦਿੱਤੀ ਹੈ। ਇਹ ਪੈਸੇ ਕਿਸੇ ਵੇਲੇ ਪਾਕਿਸਤਾਨ ਨੂੰ ਲੱਭ ਜਾਣਗੇ, ਸਰਕਾਰ ਐਲਾਨ ਕਰ ਦੇਗੀ। ਸਟੇਟ ਬੈਂਕ ਆਫ ਪਾਕਿਸਤਾਨ ਵੱਲੋਂ ਇਹਦਾ ਐਲਾਨ ਜਿਹੜਾ ਹੁੰਦਾ ਆ। IMF ਦੇ ਐਗਜ਼ੈਕਟਿਵ ਬੋਰਡ ਵੱਲੋਂ ਪਾਕਿਸਤਾਨ ਵਾਸਤੇ ਵਾਸ਼ਿੰਗਟਨ ਅਮਰੀਕਾ 'ਚ ਹੋਣ ਵਾਲਾ ਇਹ ਇਕੱਠ ਹੈ ਜਿਹੜਾ, ਉਹਦੇ 'ਚ 129 ਅਰਬ ਡਾਲਰਾਂ ਦੀ ਇਹ ਜਿਹੜੀ ਇਹ ਮਨਜ਼ੂਰੀ ਦਿੱਤੀ ਗਈ ਹੈ, ਜਿਹਦੇ 'ਚ 1.09 ਅਰਬ ਡਾਲਰਾਂ ਦੀ ਕਿਸ਼ਤ ਹੈ ਜਿਹੜੀ
ਉਹ ਮਨਜ਼ੂਰ ਹੋ ਚੁੱਕੀ ਹੈ ਪਾਕਿਸਤਾਨ ਵੱਲੋਂ 1.29 ਦੀ ਹੈ। ਅੱਛਾ, ਜਿਹੜੀ ਗੱਲ ਕੀਤੀ ਤੁਸੀਂ IMF ਨੇ ਪਾਕਿਸਤਾਨ ਅੱਗੇ ਸ਼ਰਤ ਰੱਖੀ ਕਿ ਬਿਜਲੀ ਦੀ ਜਿਹੜੀ ਤੁਸੀਂ ਦੇਣ ਦੇ ਜੇ ਕਿ 300 ਯੂਨਿਟ ਤੱਕ 200 ਯੂਨਿਟ ਤੱਕ ਕੋਈ ਲੈਣਾ ਦੇਣਾ ਨਹੀਂ ਗਿਆ ਹੈ, ਇੰਨਾ ਆ ਅਸੀਂ ਆ ਰਿਆਇਤ ਦਿੰਨੇ, ਉਹਨੂੰ ਮੁਕਾਓ। ਅੱਛਾ, ਅਗਲੀ ਗੱਲ, ਪਾਕਿਸਤਾਨ ਦੀ ਫੈਡਰਲ ਸਰਕਾਰ ਇਹ ਮੰਨ ਚੁੱਕੀ ਅੱਛਾ ਕਿ ਠੀਕ ਹੈ ਜੀ, ਇਹ 200 ਯੂਨਿਟਾਂ ਤੱਕ ਦੀ ਜਿਹੜੀ ਛੋਟ ਹੈ ਇਹਨੂੰ ਅਸੀਂ ਮੁਕਾ ਰਹੇ ਹਾਂ, ਪਰ ਇਹਦੇ ਲਈ ਇੱਕ ਨਵਾਂ ਇਨਫਰਾਸਟ੍ਰਕਚਰ ਅਸੀਂ ਬਣਾ ਰਹੇ ਹਾਂ, ਇੱਕ ਨਿਜ਼ਾਮ ਬਣਾ ਰਹੇ ਹਾਂ, ਸਿਸਟਮ ਬਣਾ ਰਹੇ ਹਾਂ। ਇਹ ਹੁਣ ਕਹਿ ਲਵੋ ਕਿ ਕੰਨ ਇਧਰੋਂ ਜਾਂ ਇਧਰੋਂ ਫੜਨ ਵਾਲਾ ਮਾਮਲਾ ਜਿਹੜਾ ਬਾਂਹ ਲਾ ਕੇ ਉਹ ਹੋਣ ਲੱਗਾ ਆ। ਇਹਦੇ 'ਚ ਪਾਕਿਸਤਾਨ ਦੇ ਫੈਡਰਲ ਜਿਹੜੇ ਕਹਿ ਲਵੋ ਕਿ ਵਜ਼ੀਰ ਨੇ ਇਹਦੇ ਬਿਜਲੀ ਦੀ ਪੈਦਾਵਾਰ ਦੇ, ਉਹਨਾਂ ਦਾ ਆਖਣਾ ਹੈ ਕਿ ਅਸੀਂ ਇਹਦੇ ਵਿੱਚ ਇਹ ਕਰਾਂਗੇ ਕਿ ਉਹ ਲੋਕ ਜਿਨ੍ਹਾਂ ਨੂੰ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਦੇ ਤਹਿਤ ਮਦਦ ਦਿੱਤੀ ਜਾ ਰਹੀ ਹੈ, ਸਿਰਫ ਉਹਨਾਂ ਨੂੰ ਸਬਸਿਡੀ ਦਿੱਤੀ ਜਾਏਗੀ। ਸਬਸਿਡੀ ਹੈ ਜਿਹੜੀ, ਇਹਦਾ ਮਕਸਦ ਇਹ ਹੈ ਕਿ ਪਹਿਲਾਂ ਤਾਂ 200 ਯੂਨਿਟਾਂ ਤੱਕ ਸੀਗੀ, ਹੁਣ 29 ਤੁਲੀ ਦਿੱਤੀ ਜਾਏਗੀ, 500, 1000, 2000 ਜੋ ਵੀ ਹੋਏਗਾ ਉਹ ਦਿੱਤੀ ਜਾਏਗੀ। ਬਿਜਲੀ ਦਾ ਬਿੱਲ ਆ ਜਿਹੜਾ ਉਹ ਇਹਨਾਂ ਕੋਲੋਂ ਮੁੱਲ ਪੂਰਾ ਹੋਏਗਾ। ਪਹਿਲਾਂ ਤਾਂ ਇਹ ਨਾ ਕਿ 200 ਯੂਨਿਟ ਕਿਸੇ ਨੇ ਵਰਤੇ ਤੇ ਉਹਨੂੰ ਕੋਈ ਬਿੱਲ ਨਹੀਂ ਹੈ, ਜ਼ੀਰੋ ਬਿੱਲ ਆ, ਬਾਕੀ ਉਹ ਟੈਕਸ ਟੁਕਸ ਜਿਹੜੇ ਜਾਂ ਫੰਡ ਨੇ ਜਿਹੜੇ ਉਹ ਦਿੰਦਾ ਸੀਗਾ। ਹੁਣ ਉਹ ਯੂਨਿਟਾਂ ਦਾ ਮੁੱਲ ਓਨਾ ਹੀ ਰਹੇਗਾ, ਜਿਹੜੀ ਜਾਣਕਾਰੀ ਸਾਡੇ ਤੱਕ ਅਪੜੀ ਹੈ, ਪਰ ਉਹਦੇ ਸਰਕਾਰ ਕਹੇਗੀ ਕਿ ਅੱਛਾ ਬਿੱਲ ਤੁਹਾਡਾ 20000 ਆ, 2000 ਸਾਡੇ ਵੱਲੋਂ। ਇਹ IMF ਨੂੰ ਵੀ ਰਾਜ਼ੀ ਹੋ ਜਾਏਗਾ। ਉਧਰ ਹੋਏਗਾ ਵੇਖੋ ਜੀ ਅਸੀਂ ਇਮਦਾਦ ਦੇਣ ਦੇ ਆ, ਨਾ ਇਸ ਇਮਦਾਦ ਦੇ ਨਾਲ ਕਿਸੇ ਦਾ ਕੁਝ ਬਣਨਾ। ਤੇ 200 ਯੂਨਿਟ ਗਰਮੀਆਂ ਦੇ ਦਿਨਾਂ ਦੇ ਵਿੱਚ ਤੇ ਘਰ ਪੱਖਾ ਨਹੀਂ ਚਲਾ ਸਕਦੇ, ਪੱਖਾ ਚਲਾਉਣ ਵਾਲੇ ਘਰ ਦਾ ਯੂਨਿਟ ਜਿਹੜਾ ਉਹ 500 ਚਲਾ ਜਾਂਦਾ ਹੈ। ਤੇ ਇਹ ਹੁਣ ਇੱਕ ਕਹਿ ਲਵੋ ਕਿ ਭਾਰ ਆਮ ਗਰੀਬ ਮਿੱਧੇ ਹੋਏ ਗਰੀਬੀ ਦੀ ਲੀਕ ਤੋਂ ਥੱਲੇ ਜੀ ਰਹੇ ਜਿਹੜੇ ਲੋਕ ਨੇ, ਇਹ ਹੁਣ ਉਹਨਾਂ ਤੇ ਪੈਣ ਲੱਗਾ ਜੀ। ਦੁੱਖ ਵਾਲੀ ਗੱਲ ਆ ਮੇਰੇ ਲਾਗੇ ਤੇ ਜੀ। ਇਸਹਾਕ ਡਾਰ ਨੇ 11 ਪਾਕਿਸਤਾਨੀਆਂ ਤੇ 20 ਈਰਾਨੀ ਮਲਾਵਾਂ ਦੀ ਵਾਪਸੀ ਲਈ ਸਿੰਗਾਪੁਰ ਨਾਲ ਰਾਬਤਾ ਕੀਤਾ ਹੈ। ਕੀ ਅਪਡੇਟ ਆ ਜੀ? ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਬਕਾਇਦਾ ਇਹਦਾ ਐਲਾਨ ਕੀਤਾ ਕਿ ਜੀ ਅਸੀਂ ਸਿੰਗਾਪੁਰ ਦੇ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਦੇ ਨਾਲ ਇਹ ਸਾਂਝ ਵੀ ਬਣਾਈ ਹੈ, ਬੇਨਤੀ ਵੀ ਕੀਤੀ ਹੈ, ਰਿਕੁਐਸਟ ਵੀ ਕੀਤੀ ਹੈ ਕਿ ਅਮਰੀਕੀ ਕਬਜ਼ੇ 'ਚ ਜਿਹੜੇ 11 ਪਾਕਿਸਤਾਨੀ ਔਰ 20 ਈਰਾਨੀ ਮਿਲਾ ਨੇ ਉਹਨਾਂ ਨੂੰ ਰਿਹਾ ਕਰਵਾਉਣ ਦੇ ਵਿੱਚ ਉਹ ਪਾਕਿਸਤਾਨ ਦੀ ਮਦਦ ਕਰੇ। ਅਸੀਂ ਇਸ ਬਾਬਤ ਅਮਰੀਕਾ ਦੇ ਨਾਲ ਵੀ ਰਾਬਤੇ 'ਚ ਹਾਂ। ਅਮਰੀਕਾ ਨੇ ਰਾਜ਼ੀਨਾਮਾ ਜ਼ਾਹਰ ਕੀਤਾ ਹੋਏਗਾ ਤਾਂ ਹੀ। ਹੁਣ ਇਹ ਕਿਉਂਕਿ ਗ੍ਰਿਫਤਾਰ ਕੀਤੇ ਗਏ ਲੋਕ ਸਿੰਗਾਪੁਰ ਦੀਆਂ ਸਮੁੰਦਰੀ ਹੱਦਾਂ 'ਚ ਨੇ, ਇਸ ਕਰਕੇ ਸਿੰਗਾਪੁਰ ਦੇ ਨਾਲ ਰਾਬਤਾ ਕੀਤਾ ਕਿ ਜੀ ਇਹਨਾਂ ਨੂੰ ਛੁਡਾ ਕੇ ਪਾਕਿਸਤਾਨ ਤੱਕ ਪਹੁੰਚ ਦਿੱਤੀ ਜਾਏ। ਰਹੀ ਜਿਹੜੇ ਇਰਾਨੀ ਵੀ ਮਿਲਾ ਨੇ, ਉਹ ਜਦੋਂ ਪਾਕਿਸਤਾਨ ਅਪੜਨਗੇ ਤੇ ਅਸੀਂ ਉਹਨਾਂ ਦੀ ਜਿਹੜੀ ਕਾਨੂੰਨੀ ਕਾਗਜ਼ ਪੱਤਰ ਜਾਂਚ ਪੜਤਾਲ ਔਰ ਪਰਖ ਔਰ ਮਦਦ ਹੈ ਔਰ ਪੂਰੀ ਸਪੋਰਟ ਦੇ ਕੇ ਅਸੀਂ ਉਹਨਾਂ ਨੂੰ ਈਰਾਨ ਦੇ ਹਵਾਲੇ ਵੀ ਕਰ ਦੇਵਾਂਗੇ। ਅੱਛਾ, ਇੱਥੇ ਇਹ ਪ੍ਰਵੀਨ ਦੱਸਦੇ ਜਾਈਏ ਕਿ ਇਹ ਉਹ ਨੇ 11 ਪਾਕਿਸਤਾਨੀ ਮਿਲਾ ਔਰ 20 ਈਰਾਨੀ ਮਿਲਾ ਜਿਨ੍ਹਾਂ ਦੇ ਬਾਰੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਵੱਲੋਂ ਈਰਾਨੀ ਆਇਲ ਦੇ ਜਿਹੜੇ ਬਹਿਰੀ ਵਿਹੜੇ ਸਨ ਜਿਨ੍ਹਾਂ ਨੂੰ ਕਬਜ਼ੇ 'ਚ ਲਿਆ, ਜਿਨ੍ਹਾਂ 'ਚ ਕੁਝ ਨੂੰ ਅਮਰੀਕਾ ਨੇ ਰਿਹਾ ਕੀਤਾ ਔਰ ਪਾਕਿਸਤਾਨ ਨੇ ਈਰਾਨ ਦੇ ਸਪੁਰਦ ਕੀਤਾ, ਇਹ ਵੀ ਉਹਦਾ ਹਿੱਸਾ ਨੇ। ਹਜੇ ਤੱਕ ਅਮਰੀਕਾ ਵੱਲੋਂ ਤੇ ਇਹਦੇ ਤੇ ਤਸਦੀਕ ਨਹੀਂ ਕੀਤੀ ਗਈ, ਪਰ ਪਾਕਿਸਤਾਨੀ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਇਸਹਾਕ ਡਾਰ ਹੋਣੇ ਨੇ, ਉਹਨਾਂ ਨੇ ਐਕਸ ਦੇ ਉੱਤੇ ਇਹ ਆਖਿਆ ਆ ਕਿ ਅਸੀਂ ਇਹਦੇ ਲਈ ਉਮੀਦ ਕਰਨੇ ਆ ਕਿ ਛੇਤੀ ਇਹਨਾਂ ਦੀ ਰਿਹਾਈ ਹੋਏਗੀ। ਅਮਰੀਕੀ ਜ਼ਿੰਮੇਦਾਰਾਂ ਦੇ ਨਾਲ ਰਾਬਤੇ ਦਾ ਮਤਲਬ ਇਹ ਹੈ ਜਿਹਦੇ 'ਚ ਉਹਨਾਂ ਖੁੱਲ ਕੇ ਤਾਂ ਨਹੀਂ ਇਹ ਦੱਸਿਆ ਕਿ ਉਹਨਾਂ ਰਾਜ਼ੀਨਾਮਾ ਜ਼ਾਹਰ ਕੀਤਾ ਹੈ, ਪਰ ਉਹਨਾਂ ਦਾ ਇਹ ਆਖਣਾ ਕਿ ਰਾਬਤਾ ਹੋਇਆ, ਇਹਦਾ ਮਤਲਬ ਕੋਈ ਗੱਲ ਆਪਣੀ ਦੱਸੀ ਗਈ ਹੈ, ਕੋਈ ਉਹਨਾਂ ਦੀ ਸੁਣੀ ਗਈ ਹੈ, ਕੋਈ ਮਾਮਲੇ ਅੱਗੇ ਵਧੇ ਜਾਂ ਟੁਰੇ ਨੇ। ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਜੇ ਇਹ ਰਿਹਾਈ ਹੋ ਜਾਂਦੀ ਹੈ ਜਾਂ ਸਿੰਗਾਪੁਰ ਅਮਰੀਕਾ ਕੋਲੋਂ ਇਹਨਾਂ ਦੀ ਵਸੂਲੀ ਤੋਂ ਬਾਅਦ ਲੈ ਜਾਂਦਾ ਆ ਔਰ ਉਸ ਤੋਂ ਬਾਅਦ ਇਹਨਾਂ ਨੂੰ ਪਾਕਿਸਤਾਨ ਭੇਜ ਦਿੰਦਾ, ਤੇ ਪਾਕਿਸਤਾਨ ਇਸ ਗੱਲ ਲਈ ਬਿਲਕੁਲ ਐਗਰੀ ਔਰ ਪਹਿਲਾਂ ਹੀ ਆਫਰ ਦੇ ਚੁੱਕਿਆ ਕਿ 11.5 ਸਾਡੇ ਉਹਨਾਂ ਦੇ ਜਿਹੜੇ 20 ਨੇ ਉਹ ਵੀ ਅਸੀਂ ਅੱਗੇ ਫੜਾ ਦਾਂਗੇ, ਤੁਸੀਂ ਪਾਰਸਲ ਸਾਡੇ ਹਵਾਲੇ ਕਰੋ ਜੀ। ਪਿਛਲੇ ਸਾਲ ਮਈ 'ਚ ਭਾਰਤ ਨਾਲ ਕੋਈ ਆਖਰੀ ਲੜਾਈ ਨਹੀਂ ਹੋਈ, ਪਾਕਿਸਤਾਨੀ 에ਅਰਫੋਰਸ ਦੇ ਪ੍ਰਧਾਨ ਦਾ ਬਿਆਨ। ਜੀ ਜ਼ਾਹਿਰ ਹੈ ਉਧਰ ਪਹਿਲਗਾਮ ਹਮਲੇ ਦਾ ਸਾਲ ਹੋਇਆ ਆ, ਇਧਰ ਬਨਿਆਨੁਲ ਮਰਸੂਸ ਆ ਜਿਹੜਾ ਉਹਦਾ ਆ। ਹੁਣ ਇਸ ਲੜਾਈ ਦੀ ਸੈਲੀਬ੍ਰੇਸ਼ਨ ਜਿਹੜੀ ਉਹ ਦੋਵੇਂ ਪਾਸੇ ਚੱਲ ਰਹੀ ਹੈ। ਤੱਤੇ ਬਿਆਨ ਨੇ ਜਿਹੜੇ ਪਤਾ ਨਹੀਂ ਕਿੰਨੇ ਘੰਟਿਆਂ ਦੀਆਂ ਲੰਮੀਆਂ ਚੌੜੀਆਂ ਪ੍ਰੈਸ ਬਰੀਫਿੰਗਸ ਨੇ ਜਿਹੜੀਆਂ ਉਹ ਦੋਵੇਂ ਪਾਸੇ ਦੇ ਫੌਜੀ ਤਰਜਮਾਨ ਜਿਹੜੇ ਉਹ ਕਰਨ ਦੇ ਨੇ। ਤਾਜ਼ਾ ਬਿਆਨ ਹੈ ਜਿਹੜਾ ਇਹ ਪਾਕਿਸਤਾਨੀ ਫੌਜ ਦੇ ਡਿਪਟੀ ਚੀਫ ਆਫ 에ਅਰ ਸਟਾਫ 에ਅਰ ਵਾਈਸ ਮਾਰਸ਼ਲ ਤਾਰਿਕ ਗਾਜ਼ੀ ਹੋਣਾ ਦਾ, ਜਿਨ੍ਹਾਂ ਆਖਿਆ ਕਿ ਇੰਡੀਆ ਦੇ ਨਾਲ ਜਿਹੜੀ ਪਿਛਲੀ ਜੰਗ ਹੋਈ ਹੈ ਜਾਂ ਲੜਾਈ ਹੋਈ ਹੈ ਉਹ ਕੋਈ ਆਖਰੀ ਨਹੀਂ ਹੈ। ਮਕਸਦ ਇਹਦਾ ਇਹ ਨਹੀਂ ਹੈ ਕਿ ਅਸੀਂ ਫਿਰ ਲੜਾਂਗੇ। ਉਹਨਾਂ ਨਾਲ ਤੜੀ ਦੇ ਵਿੱਚ ਇਹ ਆਖਿਆ ਹੈ ਕਿ ਅਗਲੀ ਜਿਹੜੀ ਵੀ ਜੰਗ ਹੋਈ ਜਾਂ ਲੜਾਈ ਹੋਈ ਉਹਦੇ 'ਚ ਪਾਕਿਸਤਾਨ 에ਅਰ ਫੋਰਸ ਪਹਿਲੇ ਤੋਂ ਵੀ ਦੰਦ ਖੱਟਾ ਕਰਨ ਵਾਲਾ ਜਵਾਬ ਹੈ ਜਿਹੜਾ ਉਹ ਦੇਵੇਗੀ ਔਰ ਅਸੀਂ ਉਹਦੇ ਲਈ ਬਿਲਕੁਲ ਰੈਡੀ ਬੈਠੇ ਹਾਂ। ਹੁਣ ਇੰਡੀਆ ਵੱਲੋਂ ਵੀ ਸੰਦੂਰ 2 ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਇਧਰੋਂ ਵੀ ਧਮਕੀਆਂ ਦਾ ਜਵਾਬ ਦਿੱਤਾ ਜਾ ਰਿਹਾ ਹੈ। ਜਿਹੜੀ ਪਾਕਿਸਤਾਨੀ ਫੌਜ ਦੇ ਤਰਜਮਾਨ DGISPR ਵੱਲੋਂ ਪ੍ਰੈਸ ਬਰੀਫਿੰਗ ਕੀਤੀ ਗਈ, ਉਹਨਾਂ ਆਖਿਆ ਜੀ ਪਹਿਲਾਂ ਤੇ ਅਸੀਂ ਜਿਹੜਾ ਵਿਖਾਇਆ ਆ ਉਹ ਪਾਕਿਸਤਾਨ ਨੇ ਆਪਣੇ ਰਾਖੀ ਦਾ ਸਿਰਫ 10 to 15% ਸ਼ੋ ਕੀਤਾ ਆ, ਮਾਮਲੇ ਇਸ ਤੋਂ ਵੀ ਕਿਤੇ ਅੱਗੇ ਨੇ। ਤੇ ਜ਼ਾਹਿਰ ਹੈ ਹੁਣ ਜਦੀਦ ਲੇਟੈਸਟ ਵੈਪਨਸ ਜਿਹੜੇ ਚਾਈਨਾ ਕੋਲ ਪਾਕਿਸਤਾਨ ਨੇ ਲਿੱਲੇ ਨੇ ਉਹ ਵਿਆਹਾਂ ਤੇ ਪਟਾਕੇ ਚਲਾਉਣ ਲਈ ਤੇ ਨਹੀਂ ਹੈ। ਉਹਨਾਂ ਦਾ ਮਕਸਦ ਇਹੋ ਹੀ ਹੈ ਇਹਨਾਂ ਮਹਿੰਗੀਆਂ ਸਮਝੌਤਿਆਂ ਦਾ ਕਿ ਲੋਕਾਂ ਦੇ ਮੂੰਹ 'ਚ ਬੁਰਕੀ ਖੋ ਕੇ ਦੋਵੇਂ ਮੁਲਕ ਇੱਕ ਦੂਜੇ ਦੇ ਉੱਤੇ ਲੱਤ ਕਿਹਦੀ ਬਾਰਡਰ ਤੇ ਉੱਤੇ ਜਾਂਦੀ ਹੈ, ਇਹਦੇ ਕੋਲ ਕਿੰਨਾ ਲੇਟੈਸਟ ਅਸਲਾ, ਇਹਦੇ ਕੋਲ ਕਿੰਨਾ ਹੈ, ਉਧਰ ਭੂਖੰਡੇ ਨੇ। ਪਰ ਆਪਣੇ ਨਾਲੋਂ ਤਗੜੇ ਇੰਡੀਆ ਨੂੰ ਇਧਰੋਂ ਇਹ ਬਾਰ-ਬਾਰ ਤੜੀਆਂ ਦੇਣਾ ਕਿ ਅਸੀਂ ਉਹਦੇ ਤੋਂ ਪਹਿਲਾਂ ਰੈਡੀ ਬੈਠੇ ਆ, ਫਿਰ ਨਾਲੋਂ ਤਿੱਖੇ ਹੋਵਾਂਗੇ। ਇਹ ਚਾਈਨੀਜ਼ ਸਪੋਰਟ ਹੈ ਜਿਹੜੀ ਉਹ ਵੀ ਲੁਕੀ ਨਹੀਂਗੀ ਹੈ।
ਔਰ ਪਾਕਿਸਤਾਨ ਨੂੰ ਇਸ ਵੇਲੇ ਵੀ ਜ਼ਾਹਰ ਹੈ ਕਿ ਅਮਰੀਕਾ ਦਾ ਮਨਜ਼ੂਰ ਨਜ਼ਰ ਹੈ, ਖਿੱਤੇ ਦੇ ਵਿੱਚ ਇੱਕ ਵਕਤ ਹੈ। ਇੰਡੀਆ ਕੋਈ ਪੰਗਾ ਤੇ ਇਹੋ ਜਿਹਾ ਨਹੀਂ ਲੈਣ ਲੱਗਾ, ਪਰ ਆਪਣੇ ਲੋਕਾਂ ਨੂੰ ਤਸੱਲੀ 'ਚ ਰੱਖਣ ਵਾਸਤੇ ਫਿਰ ਜ਼ਰਾ ਤੜੀਆਂ ਤੁੜੀਆਂ ਲਾਉਣੀਆਂ ਪੈਂਦੀਆਂ, ਉਹ ਵੀ ਤੜੀ ਲਾ ਦਿੰਦੇ ਨੇ, ਇਹ ਵੀ ਤੜੀ ਲਾ ਦਿੰਦੇ ਨੇ, ਉਧਰ ਦੇ ਲੋਕ ਵੀ ਝੱਲੇ ਹੋ ਜਾਂਦੇ ਨੇ, ਇੱਧਰ ਦੇ ਵੀ ਕਹਿੰਦੇ ਨੇ ਹਾਂ ਲਾਲਾ ਲਾਲਾ ਮਚ ਗਈ। ਤੇ ਇਹ ਨਹੀਂ ਕਿਸੇ ਨੂੰ ਪਤਾ ਕਿ ਜੂਨ ਆਉਣ ਡਿਆ ਤੇ ਜੂਨ 'ਚ ਡਿਫੈਂਸ ਬਜਟ ਜਿਹੜਾ ਉਹ ਦੋਵਾਂ ਨੇ ਰੱਖਣਾ ਜੀ। ਦੂਜੇ ਮੁਲਕਾਂ ਤੋਂ ਪੁਰਾਣੀਆਂ ਗੱਡੀਆਂ ਲਿਆ ਕੇ ਉਹਨਾਂ ਨੂੰ ਫਿਰ ਮੁਰੰਮਤ ਕਰਕੇ ਵਧੀਆ ਜੀ ਚੱਲਣ ਜੋਗੀਆਂ ਕਰਕੇ ਤੇ ਫਿਰ ਦੂਜੇ ਮੁਲਕਾਂ ਨੂੰ ਵੇਚਣ ਦਾ ਮਨਸੂਬਾ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ। ਪਹਿਲਾਂ ਕੁਕੜੀ ਲਾਂਗੇ, ਫਿਰ ਉਹ ਆਂਡੇ ਦੇਗੀ, ਫਿਰ ਚੂਚੇ ਨਿਕਲਣਗੇ, ਫਿਰ ਚੂਚੇ ਵੇਚ ਕੇ ਨਿੱਕੀ ਜੀ ਲੇਲੀ ਲਾਂਗੇ, ਫਿਰ ਇੱਕ ਬੱਕਰੀ ਬਣੇਗੀ, ਫਿਰ ਬੱਕਰੀ ਵੇਚਾਂਗੇ, ਵੱਛੀ ਲਾਂਗੇ, ਵੱਛੀ ਫਿਰ ਵੱਡੀ ਹੋ ਕੇ ਮੱਝ ਬਣੇਗੀ। ਮਵੇ ਸ਼ੇਖ ਚਿੱਲੀ ਵਾਲੀਆਂ ਖਾਬਾਂ ਨੇ ਮਾਫੀ ਦੇ ਨਾਲ ਇਹੋ ਜਿਹੇ ਮਨਸੂਬੇ ਪਹਿਲਾਂ ਵੀ ਪਾਕਿਸਤਾਨੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ। ਰੱਬ ਕਰੇ ਕਿ ਇਸ ਸਿਰੇ ਚੜ ਜੇ, ਮੇਰੀਆਂ ਬੈਸਟ ਵਿਸ਼ੇਸ ਨੇ, ਰੱਬ ਕਰੇ ਕਿ ਇਹਦਾ ਮੁਲਕ ਨੂੰ ਆਮ ਲੋਕਾਂ ਨੂੰ ਫਾਇਦਾ ਹੋਵੇ। ਇਹ ਮੇਰੀ ਦਿਲੀ ਰੀਚ ਆ। ਐਲਾਨਾਂ ਤੱਕ ਨਾ ਇਹ ਸਭ ਕੁਝ ਰਹਿ ਜੇ ਜਿੱਦਾਂ ਪਿਛਲੀਆਂ ਸਰਕਾਰਾਂ ਨੇ ਬੋਰਡ ਲਾਏ ਤੇ ਉਸ ਤੋਂ ਬਾਅਦ ਨਵੀਆਂ ਸਰਕਾਰਾਂ ਆ ਕੇ ਉਹ ਬੋਰਡ ਲਾ ਕੇ ਥੋੜੀ ਮੁਰੰਮਤ ਕਰਕੇ ਉਹ ਮਨਸੂਬਾ ਹੀ ਨਵਾਂ ਬਣਾਤਾ। ਲੋਅਰ ਕਲਮਾ ਚੌਕ 'ਚ ਬੇਸ਼ੁਮਾਰ ਇਹੋ ਜਿਹੇ ਮਾਮਲੇ ਜਿੱਥੇ ਪਿਛਲੀ ਸਰਕਾਰ ਤੇ ਇਮਰਾਨ ਖਾਨ ਦੀਆਂ ਤਖਤੀਆਂ ਉਹ ਢਾਟ ਵੰਜਰ ਹੋਇਆ, ਉਸ ਤੋਂ ਬਾਅਦ ਉਹਦੀ ਥੋੜੀ ਜਿਹੀ ਮੁਰੰਮਤ ਹੋਈ, ਨਵੀਂ ਉੱਤੇ ਲੱਗ ਗਈ ਤਖਤੀ ਤੇ ਮਰੀਮ ਨਵਾਜ਼ ਉਹਨਾਂ ਨੇ, ਸ਼ਬਾਜ਼ ਸ਼ਰੀਫ ਉਹਨਾਂ ਨੇ ਤੈਅ ਕਰ ਦਿੱਤਾ। ਅਸਲ ਦੇ ਵਿੱਚ ਪਾਕਿਸਤਾਨੀ ਸਰਕਾਰ ਦਾ ਇਹ ਕਹਿਣਾ ਹੈ ਕਿ ਯੂਨਾਈਟਿਡ ਅਰਬ ਐਮੀਰੇਟਸ ਉਹਨਾਂ ਦੇ ਜਬੀਲ ਅਲੀ ਮਾਡਲ ਦੇ ਤਰ੍ਹਾਂ ਜਿੱਦਾਂ ਉੱਥੇ ਹੈ ਆ, ਉਹਦੇ ਤਰ੍ਹਾਂ ਜਿੱਦਾਂ ਉਹ ਬਾਹਰੋਂ ਪੁਰਾਣੀਆਂ ਗੱਡੀਆਂ ਮੰਗਵਾਉਂਦੇ ਨੇ, ਆਟੋ ਸਪੇਅਰ ਪਾਰਟ ਨੇ ਜਿਹੜੇ ਉਹ ਮੁਰੰਮਤ, ਉਸ ਤੋਂ ਬਾਅਦ ਪਾਇਲਟ ਮਨਸੂਬਾ ਜਿਹੜਾ ਉਹ ਅਸੀਂ ਬਣਾ ਰਹੇ ਹਾਂ। ਜਿੱਦਾਂ UAE 2023 ਤੋਂ ਇਹ ਕੰਮ ਕਰਨ ਡਿਆ, ਪੂਰੀ ਦੁਨੀਆ 'ਚ ਪੁਰਾਣੀਆਂ ਗੱਡੀਆਂ ਲੈਂਦਾ, ਉਹਨਾਂ ਨੂੰ ਰੀਫਰਬਿਸ਼ ਕਰਦਾ ਹੈ, ਉਸ ਤੋਂ ਬਾਅਦ ਲੇਟੈਸਟ ਉਹਦੀ ਜਿਹੜੀ ਟੈਕਨੋਲੋਜੀ ਹੈ ਮੋਡੀਫਿਕੇਸ਼ਨ ਉਹ ਹੁੰਦੀ ਹੈ, ਔਰ ਉਸ ਤੋਂ ਬਾਅਦ ਉਹ ਗੱਡੀਆਂ ਬਾਕੀ ਮੁਲਕਾਂ ਨੂੰ ਵੇਚ ਦਿੱਤੀਆਂ ਜਾਂਦੀਆਂ ਨੇ। ਭਾਰੀ ਸਰਮਾਇਆ ਜਿਹੜਾ ਦੂਸਰੇ ਮੁਲਕਾਂ ਦਾ ਉਹ UAE ਕਮਾ ਰਿਹਾ ਹੈ। ਹੁਣ ਪਾਕਿਸਤਾਨ ਵੀ ਉਸ ਮਨਸੂਬੇ ਤੇ ਅਮਲ ਕਰਨ ਜਾ ਰਿਹਾ ਹੈ। ਸਰਕਾਰ ਵੱਲੋਂ ਸੁਣਿਆ ਕਿ ਮਨਸੂਬਾਬੰਦੀ ਦੀ ਮਨਜ਼ੂਰੀ ਬਕਾਇਦਾ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ, ਔਰ ਆਖਿਆ ਇਹ ਜਾ ਰਿਹਾ ਕਿ ਇਹਦੇ ਵਾਸਤੇ ਬਕਾਇਦਾ ਇੱਕ ਸਰਕਾਰੀ ਮਹਿਕਮਾ ਜਿਹੜਾ ਜਿਹਨੂੰ SIFC ਦਾ ਨਾਮ ਦਿੱਤਾ ਗਿਆ। 2023 ਤੋਂ ਇਸ ਮਨਸੂਬੇ ਦੇ ਉੱਤੇ ਸਲਾਹਾਂ, ਸਿਫਾਰਿਸ਼ਾਂ ਉਹ ਸਭ ਕੁਝ ਕਰਨ ਡਿਆ ਸੀਗਾ। ਹੁਣ ਬਕਾਇਦਾ ਇਹਨੂੰ ਇੰਪੋਰਟ ਪਾਲਿਸੀ ਆਰਡਰ 2022 ਔਰ ਐਕਸਪੋਰਟ ਫੈਸਿਲਿਟੇਸ਼ਨ ਸਕੀਮ 2021 ਦੇ ਤਹਿਤ ਰੈਗੂਲੇਟਰੀ ਫਰੇਮਵਰਕ ਆ ਜਿਹੜਾ ਉਹ ਕਰਕੇ ਤੇ ਫਿਰ ਇਹ ਸ਼ੁਰੂ ਕਰਨ ਜਾ ਰਹੇ ਨੇ। ਔਰ ਦੁਨੀਆ ਭਰ ਦੇ ਵਿੱਚੋਂ ਪੁਰਾਣੀਆਂ ਗੱਡੀਆਂ ਪਾਕਿਸਤਾਨ ਆਉਣਗੀਆਂ, ਫਿਰ ਉਹਨਾਂ ਦੀ ਮੁਰੰਮਤ ਹੋਏਗੀ, ਉਹਨਾਂ ਦੀ ਮੋਡੀਫਿਕੇਸ਼ਨ ਹੋਏਗੀ, ਰੀਫਰਬਿਸ਼ ਹੋਣਗੀਆਂ ਔਰ ਇਸ ਕਾਬਲ ਹੋਣਗੀਆਂ ਕਿ ਦੂਸਰੇ ਮੁਲਕਾਂ ਦੇ ਵਿੱਚ ਉਹਨਾਂ ਦੀ ਮੰਗ ਬਣੇ, ਉਹਨਾਂ ਨੂੰ ਵੇਚ ਦਿੱਤਾ ਜਾਏਗਾ। ਮੈਂ ਤੇ ਇਹ ਵੀ ਰੀਚ ਮੰਨਦਾ ਕਿ ਇਹਦਾ ਲੋਕਲ ਜਿਹੜੀ ਆਟੋ ਮਾਰਕੀਟ ਆ ਉਹਦੇ ਉੱਤੇ ਵੀ ਅਸਰ ਪਵੇ ਔਰ ਆਮ ਪਾਕਿਸਤਾਨੀ ਬੰਦਾ ਜਿਹੜਾ ਉਹ ਵੀ ਇਹਦੇ ਤੋਂ ਕੋਈ ਫਾਇਦਾ ਚੁੱਕ ਸਕੇ। ਜੀ ਮਸੂਦ, ਇਹਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇਹ ਗੱਲ ਜਿਹੜੀ ਅਸੀਂ ਚਾਹੁੰਦੇ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, Instagram ਹੈ, ਉਹਦੇ ਤੇ ਵੀ ਵੇਖ ਸਕਦੇ ਜੇ। ਜੀ ਵੇਖਣ ਔਰ ਸੁਣਨ ਵਾਸਤੇ ਇਹ ਖਬਰਾਂ ਹਫ਼ਤੇ 'ਚ 5 ਦਿਨ ਅਸੀਂ ਲੈ ਕੇ ਆਉਂਦੇ ਆ, ਮੰਡੇ ਟੂ ਫਰਾਈਡੇ ਅਮਰੀਕਾ ਦੇ ਵੇਲੇ ਮੁਤਾਬਕ। ਤੇ ਜੇ ਤੁਸੀਂ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ 408-272-5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।